ਇੱਥੋਂ ਆਪਾਂ ਚੱਲਦੇ ਆਂ ਇੰਡੀਆ ਵਾਲੇ ਪਾਸੇ। ਠੀਕ ਹੈ, ਸਾਰੇ ਤਿਆਰ ਹੋ ਜਾਓ, ਆਪਾਂ ਇੰਡੀਆ ਚੱਲਦੇ ਆਂ ਔਰ ਉੱਥੇ ਜਾ ਕੇ ਜਿਹੜਾ ਮੋਦੀ ਆ ਉਹਨੂੰ ਬੇਨਕਾਬ ਕਰਦੇ ਆਂ। ਬਲਕਿ ਸੱਚ ਯਾਦ ਆਇਆ ਕਿ ਭਾਰਤ ਤਾਂ ਵੈਸੇ ਹੀ ਬੇਨਕਾਬ ਹੋ ਚੁੱਕਿਆ, ਮੋਦੀ ਵੀ ਬੇਨਕਾਬ ਹੋ ਚੁੱਕਿਆ। ਕਿਉਂ? ਕਿਉਂਕਿ ਉੱਥੇ ਇਨਸਾਨੀਅਤ ਜਿਹੜੀ ਹੈ ਉਹ ਸਿਸਕਦੀ ਪਈ ਹੈ। ਤੁਸੀਂ ਨੋਟਿਸ ਕੀਤਾ ਹੋਏਗਾ ਕਿ ਤਸਵੀਰ ਇੱਕ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਗਰਦਿਸ਼ ਕਰਦੀ ਪਈ ਹੈ। ਇੱਕ ਤਸਵੀਰ ਬੜੀ ਵਾਇਰਲ ਹੋਈ ਹੈ ਔਰ ਇਹ ਤਸਵੀਰ ਨਹੀਂ ਸੀ ਬਲਕਿ ਇੱਕ ਨੋਹਰ ਸੀ, ਇੱਕ ਮਾਤਮ ਸੀ ਕਿ ਇੱਕ ਬੰਦਾ ਆਪਣੇ ਮੋਢਿਆਂ ਦੇ ਉੱਤੇ ਇੱਕ ਲਾਸ਼ ਚੱਕੀ ਫਿਰਦਾ। ਦਿਲ ਦਹਿਲਾ ਦੇਣ ਵਾਲਾ ਇਹ ਮੰਜ਼ਰ ਸੀ। ਪਹਿਲੀ ਗੱਲ ਤਾਂ ਇਹ ਕਿ ਅਗਰ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ, ਮੈਨੂੰ ਤਾਂ ਯਕੀਨ ਹੀ ਨਹੀਂ ਆਇਆ ਕਿ ਵੀ ਇਦਾਂ ਹੋ ਸਕਦਾ। ਉਹ ਇੱਕ ਲਾਸ਼ ਜਿਹੜੀ ਹੈ ਨਾ ਬੋਰੀ 'ਚ ਲਵੇਟੀ ਹੋਈ ਹੈ ਤੇ ਮੋਢਿਆਂ ਤੇ ਲੱਦੀ ਹੈ ਤੇ ਆਰਾਮ ਸਕੂਨ ਦੇ ਮਾਹੌਲ 'ਚ ਜਾ ਰਿਹਾ ਉਹ ਬੰਦਾ। ਯਕੀਨ ਕਿਉਂਕਿ ਅੱਜ ਕੱਲ੍ਹ AI ਦਾ ਜ਼ਮਾਨਾ ਵੀ ਹੈਗਾ, ਕਿਸ ਗੱਲ ਤੇ ਜਾਂ ਕਿਸ ਤਸਵੀਰ ਤੇ ਯਕੀਨ ਇੰਨੀ ਛੇਤੀ ਆਉਂਦਾ ਵੀ ਨਹੀਂ ਹੈਗਾ। ਇਹ ਵਾਕਿਆ ਵਾਕਈ ਸੱਚ ਹੈ ਔਰ ਇਹ ਵਾਕਈ ਇਹ ਭਾਣਾ ਹੋਇਆ। ਭਾਰਤੀ ਰਿਆਸਤ ਓਡੀਸ਼ਾ ਦਾ ਇਹ ਵਾਕਿਆ ਜਿੱਥੇ ਇੱਕ ਭਾਈ ਜਿਹੜਾ ਹੈ ਉਹ ਆਪਦੀ ਭੈਣ ਦਾ ਢਾਂਚਾ ਲੈ ਕੇ ਜਾਂਦਾ ਹੈ ਔਰ ਉਹ ਢਾਂਚਾ ਜਿਹੜਾ ਨਾ ਉਹ ਬੈਂਕ ਦੇ ਵਿੱਚ ਲੈ ਕੇ ਪਹੁੰਚਦਾ ਹੈ। ਮਕਸਦ ਇਸ ਸਾਰੀ ਸੂਰਤ-ਹਾਲ ਦਾ ਕੀ ਸੀ? ਮਕਸਦ ਇਹ ਸੀ ਕਿ ਸਿਰਫ ਔਰ ਸਿਰਫ ਕੋਈ 19,000 ਰੁਪਈਆ ਸੀ ਜਿਹੜਾ ਉਸ ਔਰਤ ਦੇ ਅਕਾਊਂਟ 'ਚ ਪਿਆ ਸੀ, ਉਹ ਕਢਾਉਣਾ ਸੀ। ਔਰ ਬੈਂਕ ਵਾਲੇ ਕਹਿੰਦੇ ਸੀ ਕਿ ਸਾਨੂੰ ਆਦੀ ਭੈਣ ਦੀ ਮੌਤ ਦਾ ਸਬੂਤ ਦੇ। ਬੈਂਕ ਮੈਨੇਜਰ ਨੇ ਉਹਨੂੰ ਕੀਤਾ ਮਜਬੂਰ। ਕੋਈ ਜੀਤੋ ਨਾਮ ਦਾ ਸ਼ਹਿਰੀ ਸੀ, ਉਹਦੀ ਇਹ ਕਹਾਣੀ ਹੈ। ਉਹਦੀ ਭੈਣ ਦਾ ਨਾਮ ਕੋਈ ਕਾਲਰਾ ਦੱਸਿਆ ਜਾ ਰਿਹਾ ਹੈ। ਉਹਨੇ ਬੈਂਕ ਦੇ ਵਿੱਚ ਕੁਝ ਪੈਸੇ ਜਮ੍ਹਾਂ ਕਰਾਏ ਸੀ। ਇਹ ਰਕਮ ਜਿਹੜੀ ਹੈ ਉਹ 19,300 ਰੁਪਏ ਸੀ। ਇਸ ਔਰਤ ਦਾ ਇੰਤਕਾਲ ਹੋ ਗਿਆ ਕੋਈ 2 ਮਹੀਨੇ ਪਹਿਲੇ। ਉਹਦਾ ਜਿਹੜਾ ਸ਼ੌਹਰ ਸੀ ਉਹ ਵੀ ਦੁਨੀਆ 'ਚ ਨਹੀਂ ਰਿਹਾ। ਇੱਕ ਬੱਚਾ ਸੀ ਉਹ ਵੀ ਇੰਤਕਾਲ ਕਰ ਗਿਆ। ਹੁਣ ਆ ਗਿਆ ਜਨਾਬ ਇਹ ਮਾਮਲਾ, ਜਿਹੜਾ ਇਹ ਬੰਦਾ ਜੀਤੋ ਹੈ, ਇਹ ਆਪਦੀ ਉਸ ਭੈਣ ਦਾ ਵਾਹਦ ਵਾਰਸ ਸੀ ਔਰ ਇਸ ਵਾਹਦ ਵਾਰਸ ਨੂੰ ਪੈ ਗਈ ਪੈਸਿਆਂ ਦੀ ਲੋੜ। ਉਹ ਆਪਦੀ ਭੈਣ ਦੇ ਅਕਾਊਂਟ ਦੇ ਵਿੱਚੋਂ ਜਿਹੜੇ 4 ਪੈਸੇ ਸੀ ਇਹ ਕਢਾਉਣਾ ਚਾਹੁੰਦਾ ਸੀ। ਉਹ ਗਿਆ ਬੈਂਕ ਦੇ ਵਿੱਚ। ਉੱਥੇ ਦੇ ਮੈਨੇਜਰ ਨੂੰ ਨਾ ਉਹਨੇ ਆਖਿਆ ਕਿ ਵੀ ਮੈਨੂੰ ਨਾ ਪੈਸੇ ਜਿਹੜੇ ਨੇ ਨਾ ਉਹ ਚਾਹੀਦੇ ਨੇ, ਮੇਰੀ ਭੈਣ ਦੇ ਅਕਾਊਂਟ 'ਚ ਪਏ ਨੇ ਤੇ ਮੈਨੂੰ ਪੈਸੇ ਦੇ ਦੇ। ਅੱਗੋਂ ਮੈਨੇਜਰ ਨੇ ਆਖਿਆ ਕਿ ਨਹੀਂ ਜੀ ਭਾਈ, ਜਿਹੜਾ ਅਕਾਊਂਟ ਹੋਲਡਰ ਹੈ ਨਾ ਉਹਨੂੰ ਲੈ ਕੇ ਆ, ਜਾਂ ਫਿਰ ਸਾਨੂੰ ਕੋਈ ਮੌਤ ਦਾ ਜਿਹੜਾ ਸਰਟੀਫਿਕੇਟ ਹੈ ਉਹ ਵਿਖਾ, ਅਸੀਂ ਦੇ ਦਿੰਦੇ ਹਾਂ। ਜੀਤੂ ਦੇ ਕੋਲ ਨਾ ਕੋਈ ਕਾਗਜ਼ ਪੱਤਰ ਸੀ ਔਰ ਨਾ ਹੀ ਉਹਨੂੰ ਕੋਈ ਕਾਗਜ਼ ਪੱਤਰ ਬਣਾਉਣ ਦਾ ਇਲਮ ਸੀ, ਨਾ ਕੋਈ ਉਹਦੇ ਕੋਲੇ ਪੈਸੇ ਸੀ, ਕੋਈ ਕਿਸੇ ਨੂੰ ਕਹਿ ਕੇ ਕੋਈ ਮਦਦ ਹੀ ਲੈ ਲੈਂਦਾ। ਉਹਦੇ ਕੋਲੇ ਜਿਹੜਾ ਨਾ ਕੋਈ ਸਬੂਤ ਨਹੀਂ ਹੈਗਾ ਸੀ ਕਿ ਉਹ ਇਹ ਦੱਸ ਸਕੇ ਕਿ ਜੀ ਮੈਂ ਹੀ ਕਾਨੂੰਨੀ ਤੌਰ ਤੇ ਇਹਦਾ ਵਾਰਸ ਹਾਂ। ਗਰੀਬ ਸੀ, ਅਨਪੜ੍ਹ ਸੀ, ਨਹੀਂ ਇਲਮ ਹੈਗਾ ਸੀ ਉਹਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ। ਉਹ ਮਜਬੂਰ ਹੋ ਕੇ ਜਾਂਦਾ ਹੈ ਆਪਦੇ ਪਿੰਡ ਵਾਪਸ। ਉੱਥੇ ਜਾ ਕੇ ਉਹ ਆਪਦੀ ਭੈਣ ਦੀ ਕਬਰ ਖੋਦਦਾ ਔਰ ਆਪਦੀ ਭੈਣ ਦੀ ਬਾਕੀਆਤ ਨੂੰ ਕੱਢਦਾ ਹੈ ਔਰ ਉਹਨੂੰ ਕੱਪੜੇ 'ਚ ਲਪੇਟਦਾ ਹੈ ਔਰ ਮੋਢੇ ਤੇ ਲੱਦਦਾ ਹੈ ਔਰ ਨਿਕਲ ਪੈਂਦਾ ਸਿੱਧਾ ਬੈਂਕ ਵਾਲੇ ਪਾਸੇ। ਬੈਂਕ ਇੰਤਜ਼ਾਮੀਆ ਦੇ ਵਿੱਚ ਖਲਬਲੀ ਮਚ ਜਾਂਦੀ ਹੈ ਔਰ ਜਾ ਕੇ ਉਹ ਚਲਾ ਕੇ ਸਿੱਟਦਾ ਉਹਨਾਂ ਦੇ ਅੱਗੇ ਵੀ, ਐ ਲੋ ਬਈ, ਇਹ ਪਿਆ ਜੇ ਤੁਹਾਡਾ ਅਕਾਊਂਟ ਹੋਲਡਰ, ਪੁੱਛ ਲਓ ਇਹਦੇ ਕੋਲੋਂ ਤੇ ਮੈਂ ਲੈ ਆਂਦਾ ਤੇ ਪੈਸੇ ਦੇ ਦਿਓ ਮੈਨੂੰ। ਲੋਕੀ ਜਿਹੜੇ ਨੇ ਉਹ ਖੌਫ ਨਾਲ ਕੰਬਣ ਲੱਗ ਪੈਂਦੇ ਆ। ਮੈਂ ਹਕੀਕਤ ਬਿਆਨ ਕਰਦੀ ਪਈ ਹਾਂ। ਇਹ ਉਹੀ ਭਾਰਤ ਹੈ ਵੈਸੇ ਜਿਹਦੇ ਬਾਰੇ 'ਚ ਇਹ ਆਖਿਆ ਜਾਂਦਾ ਕਿ ਜੀ ਇਹ IT ਦੇ ਵਿੱਚ ਨੰਬਰ 1 ਹੈ। ਇਹ ਉਹੀ ਮੋਦੀ ਦਾ ਭਾਰਤ ਹੈ ਜਿਹਦੇ ਬਾਰੇ 'ਚ ਇਹ ਆਖਿਆ ਜਾਂਦਾ ਕਿ ਜੀ ਇਹ ਡਿਜੀਟਲ ਇੰਡੀਆ ਹੈ। ਇਹ ਜਿਹੜਾ ਮੈਂ ਮੰਜ਼ਰਨਾਮਾ ਬਿਆਨ ਕੀਤਾ ਹੈ, ਇਹ ਹਕੀਕਤ ਉੱਤੇ ਮਬਨੀ ਬਿਆਨ ਕੀਤਾ ਹੈ ਕਿ ਇੱਕ ਭਰਾ ਨੂੰ ਆਪਣੀ ਭੈਣ ਦੀ ਲਾਸ਼ ਚੱਕ ਕੇ ਬੈਂਕ ਦੇ ਵਿੱਚ ਲਿਆਣੀ ਪੈਂਦੀ ਹੈ ਸਿਰਫ ਔਰ ਸਿਰਫ ਫਕਤ 19,000 ਰੁਪਏ ਦੇ ਪਿੱਛੇ, ਜਿੱਥੇ ਇੱਕ ਗਰੀਬ ਇਨਸਾਨ ਨੂੰ ਜਿਹੜਾ ਨਾ ਉਹ ਇਨਸਾਫ ਨਹੀਂ ਮਿਲਦਾ, ਜਿੱਥੇ ਉਹਨਾਂ ਨੂੰ ਕਬਰਾਂ ਦੇ ਵਿੱਚੋਂ ਮੁਰਦੇ ਕੱਢ ਕੇ ਲਿਆ ਕੇ ਸਬੂਤ ਦੇਣਾ ਪੈਂਦਾ ਹੈ ਕਿ ਜੀ ਐਸੀ ਇਹਦੇ ਵਾਰਸ ਹੈ, ਜਿੱਥੇ ਬੈਂਕ ਮੈਨੇਜਰ ਦੀ ਜ਼ਿੱਦ ਜਿਹੜੀ ਹੈ ਉਹ ਇਨਸਾਨੀਅਤ ਦੇ ਉੱਤੇ ਪਾਰੀ ਹੋ ਜਾਂਦੀ ਹੈ। ਇਹ ਹੈਗਾ ਓਡੀਸ਼ਾ ਦਾ, ਇਹ ਹੈਗਾ ਭਾਰਤ ਦਾ ਅਸਲ ਚਿਹਰਾ ਜਿਹਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਰਤ ਦੇ ਵਿੱਚ ਸਿਰਫ ਲਾਸ਼ਾਂ ਹੀ ਮਹਿਫੂਜ਼ ਨਹੀਂ, ਬਲਕਿ ਇੱਕ ਤਾਂ ਇਹ ਤਾਂ ਹੈਗਾ ਨਾ, ਬੰਦਾ ਮਰ ਗਿਆ, ਉਹਦੀ ਜ਼ਿੰਦਗੀ ਖਤਮ ਹੋ ਗਈ, ਔਰਤਾਂ ਤੱਕ ਮਹਿਫੂਜ਼ ਨਹੀਂ ਹੈਗੀਆਂ। ਔਰ ਅਸੀਂ ਕੋਈ ਹਵਾ ਦੇ ਵਿੱਚ ਨਾ ਕੋਈ ਗੱਲ ਨਹੀਂ ਛੱਡੀ ਦੀ, ਨਾ ਹਵਾ ਦੇ ਵਿੱਚ ਕੋਈ ਤੀਰ ਛੱਡੀਦਾ ਹੈ ਔਰ ਨਾ ਹੀ ਕੋਈ ਇੰਡੀਅਨ ਮੀਡੀਆ ਤਰ੍ਹਾਂ ਕੋਈ ਬਹਿ ਕੇ ਇੱਥੇ ਚੀਕਾਂ ਕੂਕਾਂ ਮਾਰਦੀਆਂ ਕਿ ਲਾਈਟ ਕੈਮਰਾ ਐਕਸ਼ਨ ਤੇ ਕਿਉਂ ਹੋ ਗਿਆ ਤੇ ਪ੍ਰੋਗਰਾਮ ਸ਼ੁਰੂ ਕਰਤਾ। ਨਹੀਂ, ਇਹ ਜੋ ਵੀ ਮੇਰੀ ਗੱਲ ਹੈ ਹਕਾਇਕ ਦੇ ਉੱਤੇ ਮਬਨੀ ਹੈ, ਜਾ ਕੇ ਚੈੱਕ ਕਰ ਸਕਦੇ। ਜ਼ਿੰਦਾ ਔਰਤਾਂ ਜਿਹੜੀਆਂ ਉਹਨਾਂ ਦੇ ਉੱਤੇ ਵੀ ਕਿਆਮਤ ਟੁੱਟਦੀ ਹੈ। ਮੈਨੂੰ ਬੜੀ ਹੈਰਤ ਹੁੰਦੀ ਹੈ ਇਹ ਚੀਜ਼ ਕੋਟ ਕਰਦੇ ਹੋਏ ਕਿ ਮੈਂ ਵਾਜ਼ਿਹ ਕਰ ਦੇਵਾਂ ਕਿ ਮੇਰਾ ਮਸਲਾ ਇੰਡੀਆ ਦੇ ਬਾਰੇ 'ਚ ਸਿਰਫ ਔਰ ਸਿਰਫ ਨਫ਼ਰਤ ਫੈਲਾਉਣਾ ਨਹੀਂ ਹੈ। ਮੈਂ ਇਸ ਟੌਪਿਕ ਨੂੰ ਕਰਦੇ ਹੋਏ ਇਜ਼ਹਾਰੇ ਹਮਦਰਦੀ ਕਰਨਾ ਚਾਹੁੰਦੀ ਹਾਂ ਜਿੰਨੀ ਵੀ ਸਾਡੀ ਦੇਖਣ ਵਾਲੀ ਇੰਡੀਅਨ ਆਡੀਅנס ਹੈ ਉਹਨਾਂ ਵਾਸਤੇ। ਔਰ ਨਹਾਇਤ ਦੁੱਖ ਨਾਲ ਮੈਂ ਇਹ ਚੀਜ਼ ਕੋਟ ਕਰਾਂਗੀ ਕਿ ਰਿਆਸਤ ਮਹਾਰਾਸ਼ਟਰ ਦੇ ਜ਼ਿਲ੍ਹਾ ਬੈੜ ਦਾ ਕੋਈ ਹਾਲ ਤੁਸੀਂ ਸੁਣਿਓ ਤਾਂ ਦਿਲ ਖੂਨ ਦੇ ਆਂਸੂ ਰੋਂਦਾ ਹੈ। ਇੱਕ ਐਸਾ ਅੰਧੋਨਾਕ ਵਾਕਿਆ ਸਾਹਮਣੇ ਆਂਦਾ ਹੈ ਜਿਹਦੇ ਬਾਰੇ 'ਚ ਗੱਲ नहीं करते है। ਉੱਥੇ सिर्फ पाकिस्तान ने ये कर दिया, पाकिस्तान के अंदर सेना घुस गई, पाकिस्तान का ये हो गया, पाकिस्तान का वो हो गया, लेकिन भारत के अंदर की चलता पिया वो मेरी जुबानी सुनो। खेतों ਦੇ ਵਿੱਚ ਕੰਮ ਕਰਨ ਵਾਲੀਆਂ ਖਵਾਤੀਨ ਜਿਹੜੀਆਂ ਨੇ ਉਹਨਾਂ ਦੇ ਨਾਲ ਕਿਹੜਾ ਜਿਹੜਾ ਭਾਣਾ ਉਹ ਵਰਤਿਆ ਜਾਂਦਾ ਹੈ ਉਹ ਸੁਣੋ।
गुरबत का ये आलम है कि उन्हें खवातीन की यानी जी कढ़ ली जाती है। ऐसी खवातीन की तादाद तकरीबन 4605 है। ये कोई मामूली गल है, ये कोई मामूली फिगर है। 4000 एक पूरी नस्ल की तबाही है। ये काम क्यों करते हैं जनाब? ये क्यों कद वास्ते किया जाता है? ताकि वो लगातार जी फसलों की कटाई है या खेतों के जी मजदूरी है वो कर सकन। मोदी दे भारत दे विच सरमायादार दी हवस है। ये उत्थे खवातीन नू औरत नहीं बल्कि मशीन समझ के जना ट्रीट किया जाता है, तक कढ़ ली जाती है ताकि हर महीने खास दिन दे उत्ते छुट्टी ना करन, काम करन, बस काम नू रगड़ा दे के रखन। बस उन्हां दे उत्ते कोई ऐसी जिहड़ी चीज़ है असरअंदाज ना होवे जिदों तो काम मुतासर हो सके, क्योंकि उस औरत नू फिर जुर्माना पैंदा है। और बकायदा जो काम ते लवांदे है तो उत्थे दे लोग ये कहते हैं कि यार तू इहदा की करना है, वैसे कढ़ के परा मार इहनू, बच्चे तुम्हारे होने थे वो हो गए, और अगर छुट्टी करोगी तो तुम्हें पैसे नहीं मिलेंगे। फिर वो खातून जड़ी है, ये जिंदगी जड़ी है ना, वो 20 साल की, 25 साल की, 30 साल की, 40 50 कढ़ तो बंदा लैंदा ही है, औखा होके सौखा होके डिगदा ढैंदा बंदा जिंदगी तो गुजार लेंदा है। लेकिन जेडे लोग बैठे होंदे ना हुकामे बाला जिन्हों कहते हैं, जेडे देखते हैं सारे सिस्टम नू, फिर उन्हां वास्ते बहुत बड़ा सवालिया निशान बनता है कि तुहाडी आवाम की करदी पई है। एक औरत दे नाल ये वाकया होना ये अपने आप दे विच सिस्टम दे उत्ते बहुत बड़ा सवाल है। लेकिन इत्थे हज़ारां दी तादाद दे विच बाकायदा तौर ते औरतां नू ये कह कर उन्हां दी जिहड़ी कड्डी जाती है। इन्हां खवातीन दी उम्र कितनी है? तकरीबन 25 तो लैके 30 साल तक दी। इन्हां दी मासूमियत और जहालत का फायदा चुकते हैं। उन्हां दे जिहड़े जिस्म ने तो उन्हां दी ममता खो लेंदे ने। रिपोर्ट से कहंदियां ने कि कई खवातीन जिहड़ियां मजदूर भी नहीं होंदियां, लेकिन फिर भी वो इस जुल्म का निशाना बन जांदियां। मोदी दे भारत दे विच सिर्फ औरत एक मजदूर है, ये हालत है उस जगह दे उत्ते। वैसे अपने आप को विश्व गुरु कहता है, वैसे कहता है कि जी मैशियत हम मुआशी तौर पर बड़े मजबूत हैं, बहुत बड़ी मुआशी ताकत बनना चाहता है, जिथे औरतों को इस तरह करके तो उन्होंने को काम लेंदे है, उन्होंने जिसम के पुरजे कढ़ लेंदे है। ये मोदी का भारत है जिथे कोई भी महफूज नहीं हैगा। मोदी सरकार का पूरा जोर किथे हुंदा है, जरा इन्हें अपनी पूरी ढिल लाई हुंदी है ना, वो सिर्फ और सिर्फ दहशतगर्दी के उत्ते हुंदी है, वो भी पाकिस्तान वाल। हमसाया मुल्क दे विच जिहड़ा ना कोई ना कोई इन्हें तांग झाक करनी होंदी है, और इसदा मकसद की हुंदा सिर्फ और सिर्फ बदअमनी फैलाना और बैरूने मुल्क अपने मुखालफी नूं कतल करने की कोशिश करना। कैनेडा तो लैके अमरीका तक ये चर्चे ने, ठीक है, उत्थे जाके टेक्नोलॉजी के बड़े बड़े दावे करते हैं, लेकिन एक गरीब नूं मौत का सर्टिफिकेट नहीं मिलता। भारत को मुआशी सुपर पावर बना के पेश किया जाता है, लेकिन महाराष्ट्र दे विच तुसीं सूरत हाल देखो कि औरतां किस हालत दे विच जिहड़ा ना वो खेतों दे विच काम करदी है। ये तबाही है और ये सफर जिहड़ा है ना, ये कोई वक्त लंघदा पिया है। ये कोई इनू कहंदे है कि यार कोई दिन पंजाबी साडे कहंदे हुंदा कि यार बंदा जिहड़ा ना ये बड़ा कोई इहदी अख फिरी पई है, तो उहदे बाद च कहंदे है कि इहदा कोई वक्त ही जांदा पिया, कोई ऐसा टाइम आना है कि इनू हर चीज़ ने राड़ के रख देना। ये है मोदी दी तबाही दा वो सफर जिहदे उत्ते वो चलदा पिया, टुरदा पिया, उहनू पता ही नहीं हैगा, जिहदे विच इंसानी हकूक दी कोई जगह नहीं हैगी। अकलीतां दे उत्ते वैसे इन्हां ने जिहड़ा ना वो निशाना बन्निया होया, हुण आम बंदा भी उत्थे महफूज नहीं हैगा। सिर्फ और सिर्फ मैं ये नहीं कहती कि मुसलमान महफूज नहीं है, ईसाई महफूज नहीं हैगा, हिंदू भी महफूज नहीं हैगा। क्यों? क्योंकि तकब्बुर बहुत ज़्यादा है मोदी दे विच। जमीन दे उत्ते रहन वाले इन्हां लोकां नूं कीड़े मकोड़े समझता है। ये सारियां चीज़ां इहदे मत्थे दा कलंक बनणगियां। 19,300 रुपए वास्ते ये जिल्लत, 19,300 रुपए के पिछे एक कबर तो लाश कढ़नी पैंदी है सिर्फ बैंक दे विच सबूत देने वास्ते। गल मकसद इस सारी चीज़ का ये नहीं है। वैसे सूरत हाल इन्नी संगीन है कि सिर्फ और सिर्फ चंद पैसों वास्ते कबर तक खोदनी पवे, सिर्फ और सिर्फ चंद पैसों वास्ते औरतों नूं अपने जिस्मां दे जिहड़े हिस्से वो कढ़ने पै जाण कि साइसी मजदूरी। ये असल चेहरा है भारत का, जो कि असल चेहरा दिखाया नहीं जाता। और ये चीज़ होर मैं तुहानूं कोट करदा बकायदा तौर पर, तफसीली तौर पर इहदे उत्ते गलबात भी करांगे। चंद पैसे नहीं हैगे इन्हां दे कोले, चंद पैसे, लेकिन तुसीं अगर अपना दफाई बजट जाके चेक कर लो तो वो जनाब 92 अरब डॉलर है। खाण नूं रोटी नहीं हैगी कोले ते दफाई बजट जिहड़ा है वो 92 अरब डॉलर। कित्थों आने हैं पैसे? ये तुहाडी जेब तो,
ਇਹ ਖੋਤਿਆਂ ਤਰ੍ਹਾਂ ਕੰਮ ਕਰਾ ਕੇ ਜਿਨ੍ਹਾਂ ਨਾਲ ਉਹ ਇਹਨਾਂ ਨੇ ਆਪਣੀਆਂ ਅਯਾਸ਼ੀਆਂ ਕਰਨੀਆਂ। ਇਹ ਮੋਦੀ ਦਾ ਭਾਰਤ ਇੱਕ ਸੜਦਾ ਹੋਇਆ ਜਹੰਨਮ ਹੈ, ਜਿੱਥੇ ਗਰੀਬ ਦੀ ਸੁਣੀ ਨਹੀਂ ਜਾਂਦੀ, ਜਿੱਥੇ ਕਾਨੂੰਨ ਸਿਰਫ ਤਾਕਤਵਰ ਦੇ ਹੱਥ ਵਿੱਚ ਹੈਗਾ। ਉੱਥੇ ਦਾ ਮੀਡੀਆ ਸਿਰਫ ਝੂਠ। ਉਹ 4-5 ਲੋਕ ਰੱਖੇ ਹੋਏ ਨੇ, ਉਹ ਲਿਫਾਫੇ 'ਚ ਜਿਹੜੇ ਨੇ ਉਹਨਾਂ ਨੂੰ ਬਸ ਇੱਕ ਹੀ ਟੌਪਿਕ ਦਿੱਤਾ ਹੋਇਆ ਹੈ ਕਿ ਪਾਕਿस्तान के बारे में बस वही काम करते, हकीकत कदी नहीं दिखाते है। मोदी ने भारत ਨੂੰ ਇੱਕ ਦਹਿਸ਼ਤਗਰਦ ਰਿਆਸਤ ਬਣਾ ਦਿੱਤਾ ਹੈ, ਜੋ ਕਿ ਆਪਦੀਆਂ ਹੀ ਜਿਹੜੇ ਸ਼ਹਿਰੀ ਨੇ ਉਹਨਾਂ ਦਾ ਖੂਨ ਪੀਂਦਾ ਪਿਆ, ਜੋ ਕਿ ਆਪਦੇ ਹੀ ਲੋਕਾਂ ਨੂੰ ਜ਼ਲੀਲ ਕਰਦਾ ਪਿਆ। ਇਹ ਤਬਾਹੀ, ਮੇਰੀ ਗੱਲ ਸੁਣੋ, ਇਹ ਰੁਕਣ ਵਾਲੀ ਨਹੀਂ ਹੈਗੀ। ਮੋਦੀ ਦਾ ਗਰੂਰ ਖਾਕ ਦੇ ਵਿੱਚ ਛੇਤੀ ਮਿਲਣ ਵਾਲਾ ਹੈ। ਇਹ ਸਾਰੇ ਵਾਕਿਆ ਜਿਹੜੇ ਨੇ ਉਹ ਇਹਦੇ ਗਲੇ ਦਾ ਫੰਦਾ ਬਣਨਗੇ। ਇਹ ਮੋਦੀ ਸਰਕਾਰ ਦੀ ਇੱਕ ਜ਼ਵਾਲ ਦੀ ਦਾਸਤਾਨ ਹੈ, ਜੋ ਕਿ ਸ਼ੁਰੂ ਹੋ ਚੁੱਕੀ ਹੈ। ਇਹ ਜ਼ਲਾਲਤ ਇਹਦੀ ਸ਼ੁਰੂ ਹੈ। ਮੋਦੀ ਸਰਕਾਰ ਦਾ ਇਹ ਸਾਰਾ ਸਿਸਟਮ ਹੁਣ ਜਿਹੜਾ ਨਾ ਉਹ ਕਿੱਥੇ ਤੱਕ ਚੱਲਦਾ ਹੈ, ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਹਮਸਾਇਆ ਮੁਲਕ ਦੇ ਵਿੱਚ ਦਹਿਸ਼ਤਗਰਦੀ ਫੈਲਾਉਣਾ, ਬੈਰੂਨੇ ਮੁਲਕਾਂ ਦੇ ਵਿੱਚ ਆਪਣੇ ਮੁਖਾਲਫੀ ਨੂੰ ਕਤਲ ਕਰਾਉਣਾ, ਪਾਕਿਸਤਾਨ ਦੇ ਖਿਲਾਫ ਤਾਂ ਖਾਸ ਕਰਕੇ ਸਾਜ਼ਿਸ਼ਾਂ ਬਣਾਉਣਾ ਨਹੀਂ, ਬਲਕਿ ਉਹ ਇਹ ਕਢਾਈ ਕਰਦਾ ਸਾਜ਼ਿਸ਼ ਦੀ, ਠੀਕ ਹੈ। ਲੇਕਿਨ ਆਪਦੇ ਹੀ ਮੁਲਕ ਦੇ ਵਿੱਚ ਜਿਹੜੀ ਇਹ ਹਾਲਤ ਤੁਹਾਨੂੰ ਮੈਂ ਦੱਸੀ ਹੈ ਨਾ, ਇਹਦੇ ਉੱਤੇ ਤਾਂ ਵੇਖਣਾ ਵੀ ਗਵਾਰਾ ਨਹੀਂ ਕਰਦਾ। ਪਰ ਕੋਈ ਗੱਲ ਨਹੀਂ, ਸਾਡਾ ਕੰਮ ਹੈ ਜੋ ਆਸੇ-ਪਾਸੇ ਹੁੰਦਾ ਪਿਆ, ਜੋ ਫੈਕਟ ਬੇਸ ਗੱਲ ਹੈ, ਉਹ ਤੁਹਾਡੇ ਸਾਹਮਣੇ ਰੱਖੀਏ। ਔਰ ਇਹ ਭਾਰਤ ਦਾ ਅਸਲ ਚਿਹਰਾ ਹੈ, ਜਿਹਨੂੰ ਆਪਣਾ ਇੱਕ ਵਿਸ਼ਵ ਗੁਰੂ ਜਾਂ ਅਖੰਡ ਭਾਰਤ ਜਾਂ ਇੱਕ ਸੁਪਰ ਪਾਵਰ ਬਣਨ ਦੇ ਖੁਆਬ ਦੇਖਦਾ ਪਿਆ। ਜਦੋਂ ਤੱਕ ਇੱਕ ਆਮ ਇਨਸਾਨ ਨੂੰ ਜਿਹੜਾ ਨਾ ਉਹਦੇ ਹਕੂਕ ਨਹੀਂ ਮਿਲਦੇ, ਉਹਦੀ ਬੇਸਿਕ ਨੀਡਸ ਨਹੀਂ ਮਿਲਦੀਆਂ, ਉਦੋਂ ਤੱਕ ਉਹ ਮੁਲਕ ਕਦੀ ਵੀ ਤਰੱਕੀ ਨਹੀਂ ਕਰ ਸਕਦਾ, ਚਾਹੇ ਕੋਈ ਵੀ ਮੁਲਕ ਹੋਵੇ।